ਜੇ ਆਪਾਂ ਸੋਚੀਏ ਕਿ ਇਹ ਵਾਰ ਸਾਡੇ ਤੇ ਪਹਿਲੀ ਵਾਰੀ ਹੋਇਆ ਹੈ ਤੇ ਇਹ ਸਾਡੀ ਬਹੁਤ ਵੱਡੀ ਇੱਕ ਭੁੱਲ ਹੋਏਗੀ। ਇਹ ਹੁੰਦਾ ਉਦੋਂ ਹੈ ਜਦੋਂ ਦੋ ਕੌਮਾਂ ਦੇ ਵਿੱਚ ਆਈਡੀਓਲੋਜੀਕਲ ਡਿਫਰੈਂਸਸ ਹੋ ਜਾਣ, ਇੱਕ ਮੈਜੋਰਿਟੀ ਦੇ ਵਿੱਚ ਹੋ ਜਾਏ ਉਸ ਤੋਂ ਬਾਅਦ ਤੇ ਇੱਕ ਮਾਈਨੋਰਿਟੀ ਦੇ ਵਿੱਚ ਹੋ ਜਾਏ। ਇਹ ਜੰਗ ਹੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਇੱਕ ਵੱਖਰੀ ਆਈਡੀਓਲੋਜੀ ਨੇ ਜਨਮ ਲਿਆ ਸੀ ਤੇ ਅੱਜ ਕੱਲ੍ਹ ਤਾਂ ਫੇਸਬੁੱਕ ਦੇ ਉੱਤੇ ਪਾੜੇ ਹੋਏ ਅੰਗਾਂ ਦੀ ਤਸਵੀਰ ਆ ਜਾਂਦੀ ਹੈ, ਲੋਕੀ ਸੈਡ ਇਮੋਜੀ ਦੇ ਕੇ ਕਮੈਂਟ ਕਰ ਦਿੰਦੇ ਵਾਹਿਗੁਰੂ ਜੀ। ਹੌਲੀ ਹੌਲੀ ਉਸ ਚੀਜ਼ ਨੂੰ ਨਾਰਮਲਾਈਜ਼ ਕੀਤਾ ਜਾ ਰਿਹਾ ਸਾਡੇ ਵਿੱਚ। ਇੱਕ ਪਿੱਛੇ ਜੇ ਆਪਣੇ ਆਪ ਨੂੰ ਧਾਰਮਿਕ ਲੀਡਰ ਅਖਾਉਣ ਵਾਲਾ ਜਾਂ ਧਾਰਮਿਕ ਬੁਲਾਰਾ ਦਮਦਮੀ ਟਕਸਾਲ ਦਾ ਅਖਾਉਣ ਵਾਲਾ ਉਹ ਵੀ ਬੀਜੇਪੀ ਵਿੱਚ ਸ਼ਾਮਿਲ ਹੁੰਦਾ ਹੈ। ਇਹ ਸਿੱਖਾਂ ਦਾ ਇੱਕ ਯਕੀਨ ਜਿੱਤਣ ਦੀ ਜਿਹੜੀ ਹੈ ਸਾਜ਼ਿਸ਼ ਸਟੇਟ ਵੱਲੋਂ ਕੀਤੀ ਜਾ ਰਹੀ ਹੈ ਸਿੱਖਾਂ ਦੇ ਖਿਲਾਫ ਕਿ ਬਿਨਾਂ ਨਾਰੀਅਲ ਰੱਖੇ ਆਪਾਂ ਕਿਸੇ ਵੀ ਅਖੰਡ ਪਾਠ ਸਾਹਿਬ ਦਾ ਭੋਗ ਨਹੀਂ ਪਾਉਂਦੇ, ਨਾ ਸ਼ੁਰੂ ਕਰਦੇ ਆ ਨਾ ਪਾਉਂਦੇ ਆ। ਇਹ ਰਵਾਇਤ ਕਿੱਥੋਂ ਆਈ? ਉਹ ਸਿੱਖ ਧਰਮ ਦੇ ਵਿੱਚ ਪ੍ਰੈਵਲੈਂਟ ਕਿਵੇਂ ਹੋ ਗਿਆ, ਮੈਂ ਇਹ ਪੁੱਛਣਾ ਚਾਹੁੰਦਾ। ਹੌਲੀ ਹੌਲੀ ਇਹ ਜਿਹੜੇ ਸਿੱਖ ਚਿਹਰੇ ਨੇ ਇਸ ਵੇਲੇ ਆਰਐਸਐਸ ਦੇ ਵਿੱਚ ਜਾ ਰਹੇ ਨੇ, ਉਹ ਹੌਲੀ ਹੌਲੀ ਇੰਜ ਨਿੱਕੀ ਨਿੱਕੀ ਚੀਜ਼ਾਂ ਨੂੰ ਲੈ ਕੇ ਤੇ ਸਾਡੇ ਵਿੱਚ ਆਉਣਗੇ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਦੈਟ ਇਟਸ ਓਕੇ। ਕਿਸੇ ਵੀ ਲੀਡਰ ਨੂੰ, ਕੋਈ ਰਿਲੀਜੀਅਸ ਲੀਡਰ ਹੈ, ਕੋਈ ਪੋਲੀਟੀਕਲ ਲੀਡਰ ਹੈ, ਸੋਸ਼ਲ ਲੀਡਰ ਹੈ, ਉਹਨੂੰ ਉਹਦੇ ਐਕਸ਼ਨਸ ਤੋਂ ਪਹਿਚਾਣੋ, ਉਹਦੇ ਲਫ਼ਜ਼ਾਂ ਤੋਂ ਨਾ ਪਹਿਚਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਿੱਖ ਯੂਥ ਆਫ ਪੰਜਾਬ ਨੇ ਜੋ ਇੱਕ ਕਨਵੈਨਸ਼ਨ ਸੱਦੀ ਹੈ, ਉਹਦੇ 'ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਿਆਂ ਦੇ ਨੌਜਵਾਨ ਜਿਹੜੇ ਆਏ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਹੈ। ਤੇ ਕੁਝ ਮੁੱਦੇ ਇੱਧਰ ਰੱਖੇ ਗਏ ਨੇ, 5 ਮੁੱਦੇ ਨੇ। ਇਹਨਾਂ ਬਾਰੇ ਬਰੀਫਿੰਗ ਜਿਹੜੀ ਹੈ ਉਹ ਮੰਡ ਸਾਹਿਬ ਨੇ ਵੀ ਕੀਤੀ ਹੈ ਤੇ ਭਾਈ ਰਣਜੀਤ ਸਿੰਘ ਜੀ ਨੇ ਵੀ ਦੱਸਿਆ ਹੈ, ਜੋ ਵਕੀਲ ਸਾਹਿਬ ਨੇ ਉਹਨਾਂ ਨੇ ਜੋ ਮੌਜੂਦਾ ਸਿਚੁਏਸ਼ਨ ਹੈ ਬੰਦੀ ਸਿੱਖਾਂ ਦੀ ਉਹ ਦੱਸੀ ਹੈ। ਥੋੜੇ ਕੁਝ ਕੁ ਮੈਂ ਪੁਆਇੰਟਸ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ ਕਿ ਇਹ ਹਮਲੇ ਹੁੰਦੇ ਕਿਉਂ ਨੇ। ਜੋ ਸਫ਼ਰ ਹੈ ਬਰਗਾੜੀ ਤੋਂ ਲੈ ਕੇ ਤੇ ਸ਼੍ਰੀ ਦਰਬਾਰ ਸਾਹਿਬ ਤੱਕ ਹਿੰਮਤ ਆ ਜਾਣੀ ਕਿਸੇ ਕੌਮ ਦੇ ਵਿੱਚ ਜਾਂ ਕਿਸੇ ਕਮਿਊਨਿਟੀ ਦੇ ਵਿੱਚ ਜਾਂ ਕਿਸੇ ਇੱਕ ਤਰ੍ਹਾਂ ਦੀ ਸੋਚ ਵਾਲਿਆਂ ਦੇ ਵਿੱਚ ਕਿ ਅਸੀਂ ਅੱਜ ਇੱਥੇ ਤੱਕ ਹਮਲਾ ਕਰ ਸਕਦੇ ਹਾਂ। ਜੇ ਆਪਾਂ ਸੋਚੀਏ ਕਿ ਇਹ ਵਾਰ ਸਾਡੇ ਤੇ ਪਹਿਲੀ ਵਾਰੀ ਹੋਇਆ ਹੈ ਤੇ ਇਹ ਸਾਡੀ ਬਹੁਤ ਵੱਡੀ ਇੱਕ ਭੁੱਲ ਹੋਏਗੀ। ਇਹ ਹੁੰਦਾ ਉਦੋਂ ਹੈ ਜਦੋਂ ਦੋ ਕੌਮਾਂ ਦੇ ਵਿੱਚ ਆਈਡੀਓਲੋਜੀਕਲ ਡਿਫਰੈਂਸਸ ਹੋ ਜਾਣ, ਇੱਕ ਮੈਜੋਰਿਟੀ ਦੇ ਵਿੱਚ ਹੋ ਜਾਏ ਉਸ ਤੋਂ ਬਾਅਦ ਤੇ ਇੱਕ ਮਾਈਨੋਰਿਟੀ ਦੇ ਵਿੱਚ ਹੋ ਜਾਏ। ਇਹ ਜੰਗ ਹੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਇੱਕ ਵੱਖਰੀ ਆਈਡੀਓਲੋਜੀ ਨੇ ਜਨਮ ਲਿਆ ਸੀ। ਉਹ ਆਈਡੀਓਲੋਜੀ ਜੋ ਲੋਕਾਂ ਨੂੰ ਉਸ ਵੇਲੇ ਦੇ ਪ੍ਰੈਵਲੈਂਟ ਜਿਹੜੇ ਵਹਿਮ ਭਰਮ ਨੇ ਉਹਨਾਂ ਵਿੱਚੋਂ ਕੱਢਦੀ ਸੀ, ਉਹਨਾਂ ਚੋਂ ਨਿਕਾਲਦੀ ਸੀ। ਉਹ ਭਾਵੇਂ ਮੂਰਤੀ ਪੂਜਨ ਹੋਵੇ, ਉਹ ਭਾਵੇਂ ਸੂਰਜ ਨੂੰ ਪਾਣੀ ਦੇਣਾ ਹੋਵੇ, ਉਹ ਭਾਵੇਂ ਕੋਈ ਹੋਰ ਵਹਿਮ ਹੋਵੇ, ਕੋਈ ਐਸੀ ਪ੍ਰਥਾਵਾਂ ਜਿਵੇਂ ਸਤੀ ਪ੍ਰਥਾ ਸੀ ਉਹਦੇ ਵਿਰੁੱਧ ਬੋਲਣਾ ਹੋਵੇ। ਸੋ ਇੱਕ ਜੋ ਕ੍ਰਾਂਤੀ ਆਈ ਹੈ ਉਸ ਵੇਲੇ ਉਹ ਗੁਰੂ ਨਾਨਕ ਸਾਹਿਬ ਨੇ ਲੈ ਕੇ ਆਂਦੀ ਹੈ। ਉਹਨਾਂ ਨੂੰ ਭਾਵੇਂ ਕ੍ਰਾਂਤੀਕਾਰੀ ਕਹਿ ਲਈਏ, ਗੁਰੂ ਕਹਿ ਲਈਏ, ਰੈਵੋਲੂਸ਼ਨਰਿਸਟ ਕਹਿ ਲਈਏ, ਮਾਰਗਦਰਸ਼ਕ ਕਹਿ ਲਈਏ, ਉਹ ਖੁਦ ਖੁਦਾ ਹੈ, ਉਹ ਸਤਿਗੁਰੂ ਹੈ। ਉਸ ਵੇਲੇ ਜੋ ਬਹੁ ਗਿਣਤੀ ਸੀ ਉਹ ਮੁਗਲ ਹਕੂਮਤ ਦੇ ਅਧੀਨ ਸੀ, ਸਲੇਵਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ। ਪਰ ਉਹਨਾਂ ਨਾਲ ਉਹਨਾਂ ਨੇ ਇੱਕ ਸਾਂਝ ਬਣਾ ਕੇ ਰੱਖੀ ਹੈ, ਆਲ ਦ ਵੇ ਫਰੋਮ ਬਾਬਰ ਟੂ ਬਹਾਦਰ ਸ਼ਾਹ ਉਹਨਾਂ ਦੀ ਇੱਕ ਸਾਂਝ ਰਹੀ ਹੈ। ਉਹਨਾਂ ਨਾਲ ਉਹਨਾਂ ਦਾ ਕੋਈ ਆਈਡੀਓਲੋਜੀਕਲ ਡਿਫਰੈਂਸ ਨਹੀਂ ਸੀ, ਬਿਕੋਜ਼ ਉਹਨਾਂ ਦੀ ਆਈਡੀਓਲੋਜੀ ਨੂੰ ਕੋਈ ਚੈਲੰਜ ਕਰਨ ਵਾਲਾ ਨਹੀਂ ਸੀ। ਭਾਵੇਂ ਜ਼ਬਰ ਦੇ ਨਾਲ ਤੇ ਭਾਵੇਂ ਸੂਫੀਆਨਾ ਅੰਦਾਜ਼ ਦੇ ਵਿੱਚ ਮੁਸਲਮਾਨ ਬਣਾਇਆ ਜਾ ਰਿਹਾ ਸੀ, ਬਟ ਇੱਕ ਆਈਡੀਓਲੋਜੀਕਲ ਡਿਫਰੈਂਸ ਜਿਹਨੂੰ ਆਪਾਂ ਕਹਿੰਦੇ ਆ, ਇੱਕ ਵੱਖਰੀ ਵਿਚਾਰਧਾਰਾ, ਉਹ ਨਹੀਂ ਸੀ। ਉਹ ਪੈਦਾ ਹੋਈ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ। ਸੋ ਉਹਦੇ ਕਾਰਨ ਜੋ ਇੱਕ ਹੇਟ ਹੈ, ਇੱਕ ਥ੍ਰੈਟ ਮਹਿਸੂਸ ਕੀਤਾ ਗਿਆ ਬਹੁ ਗਿਣਤੀ ਵੱਲੋਂ ਕਿ ਇੱਕ ਸਿੱਖ ਦੀ ਵਿਚਾਰਧਾਰਾ ਜੋ ਹੈ ਉਹ ਸਾਡੇ ਵਿਚਾਰਧਾਰਾ ਉੱਤੇ ਉਹ ਸੱਟ ਮਾਰਦੀ ਹੈ। ਇਹਦੇ ਨਾਲ ਕੀ ਸ਼ੁਰੂ ਹੋਇਆ? ਇੱਕ ਰਵਾਇਤ ਸ਼ੁਰੂ ਹੋ ਗਈ ਜੋ ਚਾਣਕਿਆ ਨੀਤੀ ਦੇ ਵਿੱਚ ਵੀ ਵੇਖਣ ਨੂੰ ਮਿਲਦੀ ਹੈ, ਬ੍ਰਾਹਮਣਿਸਟਿਕ ਨੇਚਰ ਦੇ ਵਿੱਚ ਵੀ ਇਹ ਵਿਖਦੀ ਹੈ ਕਿ ਦੋ ਤਰੀਕੇ ਦੇ ਨਾਲ ਜਾਂਦਾ ਕਿਸੇ ਵੀ ਕੌਮ ਦੇ ਉੱਤੇ। ਇਹ ਗੱਲ ਕਰਨੀ ਕਿਉਂ ਜ਼ਰੂਰੀ? ਕਿਉਂਕਿ ਇਹ ਬੇਅਦਬੀ ਦੇ ਨਾਲ ਰਿਲੇਟਡ ਹੈ। ਪਹਿਲਾਂ ਸਟਰਕਚਰ ਤੇ ਵਾਰ ਕੀਤਾ ਜਾਂਦਾ ਹੈ ਤੇ ਫਿਰ ਸਕ੍ਰਿਪਚਰ ਤੇ ਵਾਰ ਕੀਤਾ ਜਾਂਦਾ ਹੈ। ਅਬਲ ਕਿ ਬਹੁਤ ਐਸੀਆਂ ਸਾਨੂੰ ਉਦਾਹਰਨਾਂ ਮਿਲ ਸਕਦੀਆਂ ਨੇ
ਜਿੱਧਰ ਸਟਰਕਚਰ ਨਾਲ ਵਾਰ ਕਰਨ ਦੇ ਨਾਲ ਹੀ ਜਿਹੜੀ ਹੈ ਕੋਈ ਕੌਮ, ਜਿਵੇਂ ਬੁੱਧਿਸਟਸ ਦੀ ਆਪਾਂ ਐਗਜ਼ਾਮਪਲ ਲੈ ਲਈਏ, ਬੋਧੀਆਂ ਦੀ ਐਗਜ਼ਾਮਪਲ ਲੈ ਲਈਏ, ਤੇ ਉਹਨਾਂ ਨੂੰ ਸਟਰਕਚਰ ਦੇ ਨਾਲ ਖਤਮ ਕੀਤਾ ਗਿਆ। ਸਾਡੇ ਤੇ ਵੀ ਸਟਰਕਚਰਲ ਵਾਰ ਹੋਏ ਨੇ, ਬੇਅਦਬੀ ਨੂੰ ਸਟਰਕਚਰਲ ਵਾਰ ਕਵਾਂਗੇ, ਤੇ ਨਾਲੇ ਸਕ੍ਰਿਪਚਰ ਤੇ ਵੀ ਸਾਡੇ ਤੇ ਵਾਰ ਹੋਏ ਨੇ। ਸਿਰਫ ਗੁਰੂ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਕਰਨਾ ਹੀ ਬੇਅਦਬੀ ਨਹੀਂ ਹੈ, ਬਲਕਿ ਬਾਣੀ ਦੇ ਖਿਲਾਫ ਜਾ ਕੇ ਵੀ, ਤੇ ਜੋ ਹਿੰਦੂਤਵੀ ਆਈਡੀਓਲੋਜੀ ਹੈ ਉਹਦੀ ਝਲਕ ਦਿਵਾਣੀ, ਕਹਿਣਾ ਕਿ ਇਹ ਜਿਹੜੀ ਬਾਣੀ ਹੈ ਇਹ ਤਾਂ ਹਿੰਦੂਇਜ਼ਮ ਨੂੰ ਪ੍ਰਮੋਟ ਕਰਦੀ ਹੈ। ਇਹਦਾ ਇੱਕ ਉਦਾਹਰਨ ਮੈਂ ਤੁਹਾਨੂੰ ਦੇ ਦਿਆਂ ਕਿ ਇਹਨਾਂ ਨੇ ਚੀਜ਼ ਇੱਕ ਵੇਖ ਲਈ ਕਿ ਇਹਨਾਂ ਦਾ ਜੋ ਵਿਸ਼ਵਾਸ ਹੈ ਉਹ ਬਹੁਤ ਪੱਕਾ ਹੈ, ਜੋ ਇਹਨਾਂ ਦੀ ਦ੍ਰਿੜਤਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਹੁਤ ਇੱਕ ਮਜ਼ਬੂਤ ਤਰੀਕੇ ਦੇ ਨਾਲ ਝਲਕਦੀ ਹੈ। ਇਸ ਕਰਕੇ ਬਾਣੀ ਦੇ ਖਿਲਾਫ ਜਦੋਂ ਇਹਨਾਂ ਨੇ ਵਰਕ ਕਰਨਾ ਸ਼ੁਰੂ ਕੀਤਾ, ਇਹਨਾਂ ਨੇ ਦੇਖ ਲਿਆ ਕਿ ਜਦੋਂ ਕਿਸੇ ਦਾ ਇੱਕ ਸਿੱਖ ਦਾ ਜਨਮ ਹੁੰਦਾ ਹੈ ਉਦੋਂ ਵੀ ਆਨੰਦ ਸਾਹਿਬ ਦਾ ਪਾਠ ਜਿਹੜਾ ਕੀਤਾ ਜਾਂਦਾ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਕੋਈ ਸਿੱਖ ਚੜ੍ਹਾਈ ਮਾਰਦਾ ਹੈ ਉਦੋਂ ਵੀ ਆਨੰਦ ਸਾਹਿਬ ਦਾ ਜਿਹੜਾ ਹੈ ਜਾਪ ਹੁੰਦਾ ਹੈ। ਜਦੋਂ ਵਿਆਹ ਕਰਾਉਂਦਾ ਹੈ, ਜਦੋਂ ਇੱਕ ਨਵਾਂ ਬੱਚਾ ਵੀ ਜਨਮ ਲੈਂਦਾ ਹੈ। ਸੋ ਇਹਨਾਂ ਨੇ ਇੱਕ ਉਦਾਹਰਨ ਦੇ ਰਿਹਾ ਕੇਵਲ ਮੈਂ, ਇਹਨਾਂ ਨੇ ਕੀ ਸ਼ੁਰੂ ਕਰਤਾ, ਕਿਉਂਕਿ ਹਿੰਦੂ ਧਰਮ ਦੇ ਵਿੱਚ ਗਣੇਸ਼ ਪੂਜਾ ਤੋਂ ਸਾਰਾ ਕੁਝ ਸ਼ੁਰੂ ਕੀਤਾ ਜਾਂਦਾ ਹੈ। ਹੁਣ ਧਰਮ ਮਾੜਾ ਨਹੀਂ ਹੁੰਦਾ ਕੋਈ, ਬਟ ਆਪਣਾ ਧਰਮ ਕਿਸੇ ਦੇ ਉੱਤੇ ਥੋਪਣਾ ਉਹ ਮਾੜੀ ਗੱਲ ਹੁੰਦੀ ਹੈ। ਉਹ ਕਿਸੇ ਧਰਮ ਨੂੰ ਨਹੀਂ ਕਰਨੀ ਚਾਹੀਦਾ, ਭਾਵੇਂ ਹਿੰਦੂਇਜ਼ਮ ਆ, ਭਾਵੇਂ ਮੁਸਲਮਾਨ ਨੇ, ਸਿੱਖ ਨੇ, ਜੋ ਵੀ। ਸੋ ਉਹਨਾਂ ਨੇ ਕੀ ਸ਼ੁਰੂ ਕਰ ਦਿੱਤਾ, ਉਹਨਾਂ ਨੇ ਇੱਕ ਆਈਡੀਆ ਪ੍ਰਫੁੱਲਤ ਕਰ ਦਿੱਤਾ ਕਿ ਆਨੰਦ ਜੋ ਹੈ ਉਹ ਗਣੇਸ਼ ਦਾ ਨਾਮ ਹੈ, ਕਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਘਰ ਉਹਨਾਂ ਦੇ ਪੋਤਰੇ ਦੇ ਰੂਪ ਵਿੱਚ ਗਣੇਸ਼ ਜੀ ਨੇ ਅਵਤਾਰ ਧਾਰਿਆ ਸੀ। ਇਸ ਕਰਕੇ ਉਹਨਾਂ ਨੇ ਕਿਹਾ ਕਿ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਕਿ ਸਤਿਗੁਰੂ ਜਿਹੜਾ ਹੈ ਉਹ ਗਣੇਸ਼ ਜੀ ਨੂੰ ਕਹਿ ਦਿੱਤਾ। ਸੋ ਇਹ ਵੀ ਇੱਕ ਬੇਅਦਬੀ ਹੁੰਦੀ ਹੈ, ਕੇਵਲ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਕਰ ਦੇਣੀ ਬੇਅਦਬੀ ਨਹੀਂ। ਜਦੋਂ ਸਾਡੇ ਸਟਰਕਚਰ ਤੇ ਮਹਾਰਾਜ ਦੇ ਜਿਹੜੇ ਅੰਗ ਨੇ ਉਹਨਾਂ ਦੇ ਨਾਲ ਬੇਅਦਬੀ ਕੀਤੀ ਜਾਂਦੀ ਹੈ, ਸਕ੍ਰਿਪਚਰ ਤੇ ਵੀ ਉਸੇ ਹਿਸਾਬ ਦੇ ਨਾਲ ਸਾਨੂੰ ਜ਼ੋਰ ਦੇਣਾ ਪਵੇਗਾ। ਇੱਕ ਸੋਚ ਰੱਖਣੀ ਪਏਗੀ ਕਿ ਕਿੱਥੇ ਸਾਡੇ ਜਿਹੜੇ ਆ ਗੁਰਬਾਣੀ ਨੂੰ, ਉਸ ਸੰਕਲਪ ਨੂੰ ਡਿਫੀਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਭਾਵੇਂ ਦਸਮ ਦੀ ਬਾਣੀ ਹੋਵੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਵੇ। ਸੋ ਇਸ ਚੀਜ਼ ਦੇ ਉੱਤੇ ਇਹ ਹੌਲੀ ਹੌਲੀ ਸਾਡੇ ਵਿੱਚ ਪ੍ਰੈਵਲੈਂਟ ਕੀਤਾ ਜਾਂਦਾ, ਸਲੋ ਪੋਇਜ਼ਨ ਦੀ ਤਰ੍ਹਾਂ। ਇੱਕ ਹੌਲੀ ਹੌਲੀ ਚੱਲਦੇ ਆਪਾਂ ਵੇਖਦੇ ਸੀਗੇ ਜਦੋਂ ਬਰਗਾੜੀ ਦਾ ਮਸਲਾ ਆਇਆ ਹੈ ਉਦੋਂ ਬਹੁਤ ਇੱਕ ਮੁਹਿੰਮ ਉੱਠੀ ਹੈ, ਇੱਕ ਰੋਸ ਪ੍ਰਗਟ ਕੀਤਾ ਹੈ। ਤੇ ਅੱਜ ਕੱਲ੍ਹ ਤਾਂ ਫੇਸਬੁੱਕ ਦੇ ਉੱਤੇ ਪਾੜੇ ਹੋਏ ਅੰਗਾਂ ਦੀ ਤਸਵੀਰ ਆ ਜਾਂਦੀ ਹੈ, ਲੋਕੀ ਸੈਡ ਇਮੋਜੀ ਦੇ ਕੇ ਕਮੈਂਟ ਕਰ ਦਿੰਦੇ ਵਾਹਿਗੁਰੂ ਜੀ। ਹੌਲੀ ਹੌਲੀ ਉਸ ਚੀਜ਼ ਨੂੰ ਨਾਰਮਲਾਈਜ਼ ਕੀਤਾ ਜਾ ਰਿਹਾ ਸਾਡੇ ਵਿੱਚ ਕਿ ਨਹੀਂ ਜੀ ਕੋਈ ਵੱਡੀ ਗੱਲ ਨਹੀਂ ਬੇਅਦਬੀ ਹੋਣਾ। ਸਾਡੇ ਲਈ ਵੀ ਬਹੁਤ ਸ਼ਰਮਨਾਕ ਗੱਲ ਹੈ ਕਿ ਆਪਾਂ ਉਸ ਨੂੰ ਨਾਰਮਲਾਈਜ਼ ਹੋਣ ਦੇ ਰਹੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ, ਅਗਲਾ ਪੁਆਇੰਟ ਜਿਹੜਾ ਆ ਜਾਂਦਾ, ਕਿਉਂਕਿ ਸੀਮਤ ਆ ਸਮਾਂ, ਜੋ 4 ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਬਾਲ ਦਿਵਸ ਜਿਹੜਾ ਆ, ਵੀਰ ਬਾਲ ਦਿਵਸ, ਉਹ ਮਨਾਇਆ ਜਾ ਰਿਹਾ ਇਹਨਾਂ ਵੱਲੋਂ, ਜਾਂ ਉਹਦਾ ਹੁਣ ਉਹਨਾਂ ਨੇ ਹੁਕਮ ਕੀਤਾ ਹੈ ਜਾਂ ਉਹਨਾਂ ਨੂੰ ਡਿਸੀਜਨ ਦਿੱਤਾ ਹੈ। ਉਹ ਇੱਕ ਸਟੇਟ ਦੀ ਇੰਟਰੂਜਨ ਆ, ਪੋਲੀਟਿਕਸ ਦੀ ਇੰਟਰੂਜਨ ਆ ਇੱਕ ਰਿਲੀਜੀਅਸ ਮੈਟਰ ਦੇ ਵਿੱਚ। ਪਹਿਲੀ ਤਾਂ ਗੱਲ ਕਿ ਜੇ ਇਹ ਗੱਲ ਕਰਨੀ ਹੀ ਹੈ, ਵੈਸੇ ਤਾਂ ਪੋਲੀਟੀਕਲ ਗੇਨ ਦੇ ਲਈ ਕੀਤੀ ਹੈ, ਕੋਈ ਹਮਦਰਦੀ ਤਾਂ ਹੈ ਨਹੀਂ ਗੀ ਸਟੇਟ ਨੂੰ, ਇੰਡੀਅਨ ਸਟੇਟ ਨੂੰ ਸਿੱਖਾਂ ਦੇ ਨਾਲ, ਉਹ ਆਪਾਂ ਵੇਖ ਲਿਆ। ਉਹਦਾ ਜੋ ਨੇਚਰ ਹੈ, ਬ੍ਰਹਮਨਿਸਟਿਕਸ ਨੇਚਰ ਹੈ, ਉਹ ਵੀ ਆਪਾਂ ਵੇਖ ਲਿਆ। ਪਰ ਜੋ ਇਹ ਫੈਸਲਾ ਇੱਧਰ ਕੀਤਾ ਗਿਆ ਹੈ ਉਹ ਸਿੱਖਾਂ ਦੀ ਕੰਸਲਟੈਂਸੀ ਤੋਂ ਬਿਨਾਂ ਨਹੀਂ ਸੀ ਹੋਣਾ ਚਾਹੀਦਾ। ਗੱਲ ਨੰਬਰ 2, ਤੇ ਸਿੱਖਾਂ ਦੀ ਕੰਸਲਟੈਂਸੀ ਸਾਡੇ ਤੋਂ ਸਭ ਤੋਂ ਸੁਪਰੀਮ ਜਿਹੜੀ ਪਾਵਰ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਹੈ। ਪੁਆਇੰਟ ਨੰਬਰ 2 ਕਿ ਕਿਸੇ ਵੀ ਧਰਮ ਵਿੱਚ ਤੁਸੀਂ ਜਦੋਂ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਾਂ ਤੁਸੀਂ ਜੇ ਤੁਹਾਡੀ ਇੱਛਾ ਸਹੀ ਵੀ ਹੈ, ਆਪਾਂ ਇਸ ਵਾਰੀ ਮੰਨ ਲੈਂਦੇ ਹਾਂ ਹਾਈਪੋਥੈਟਿਕਲੀ ਕਿ ਜੀ ਠੀਕ ਹੈ ਜੀ ਇਹਨਾਂ ਦੀ ਜੋ ਇੱਛਾ ਹੈ ਉਹ ਮਨੋਕਾਮਨਾ ਚੰਗੀ ਸੀ ਸਿੱਖਾਂ ਪ੍ਰਤੀ, ਚਲੋ ਫੋਰ ਵਨ ਐਗਜ਼ਾਮਪਲ ਆਪਾਂ ਮੰਨ ਲੈਂਦੇ ਹਾਂ, ਬਟ ਉਹਦਾ ਜੋ ਨਾਮ ਹੈ ਉਹ ਵੀ ਪੰਜਾਬੀ ਕਲਚਰ ਦੇ ਹਿਸਾਬ ਦੇ ਨਾਲ, ਸਿੱਖ ਕਲਚਰ ਦੇ ਹਿਸਾਬ ਦੇ ਨਾਲ ਉਹ ਚੁਣਿਆ ਜਾਣਾ ਚਾਹੀਦਾ ਸੀ। ਫਿਰ ਉਹਨੂੰ ਕੇਵਲ ਇੱਕ ਬਾਲ ਦਿਵਸ ਕਹਿ ਕੇ, ਬਾਲ ਤਾਂ ਹੁਣ ਬੜੇ ਫਿਰਦੇ ਨੇ, ਬਾਲ ਰੋਜ਼ ਜੰਮਦੇ ਨੇ, ਰੋਜ਼ ਜਾਂਦੇ ਨੇ, ਪਰ ਉਹਨਾਂ 4 ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦੇ ਕੇਵਲ 4 ਹੀ ਹੋਏ ਨੇ ਪੂਰੇ ਇਤਿਹਾਸ ਦੇ ਵਿੱਚ, ਤਾਂ ਨਾ ਗਾਂਹ ਹੋਣੇ ਨਾ ਪਹਿਲਾਂ ਹੋਏ ਨੇ। ਤਾਂ 4 ਸਾਹਿਬਜ਼ਾਦਿਆਂ ਨੂੰ ਕਾਮਨ ਕਰ ਦੇਣਾ, ਇਹ ਇੱਕ ਸਾਡੇ ਉੱਤੇ, ਸਾਡੇ ਫੇਥ ਦੇ ਉੱਤੇ ਬਹੁਤ ਵੱਡੀ ਇੱਕ ਸੱਟ ਹੈ। ਇੱਕ ਤਰੀਕਾ ਹੁੰਦਾ ਹੈ ਕਿਸੇ ਨੂੰ ਕੰਟਰੋਲ ਕਰਨ ਦਾ, ਜਿਵੇਂ ਮੈਂ ਕਿਸੇ ਨੂੰ ਗਿਫਟ ਦੇਵਾਂ ਤੇ ਹੌਲੀ ਹੌਲੀ
ਉਹਦੇ ਨਾਲ ਗੱਲਬਾਤ ਸ਼ੁਰੂ ਕਰ ਦੇਵਾਂ, ਫਿਰ ਉਹਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇਵਾਂ। ਇਹ ਇੱਕ ਗਿਫਟ ਦੀ ਤੌਰ ਦੇ ਨਾਲ ਉਹਦੇ ਤਰੀਕੇ 'ਤੇ ਸਾਨੂੰ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਨਹੀਂ ਅਸੀਂ ਤੁਹਾਡੇ ਹਾਂ ਅਤੇ ਤੁਸੀਂ ਸਾਡੇ ਹੋ। ਹੌਲੀ ਹੌਲੀ ਜਿਹੜੇ ਇਹ ਦਖਲ ਅੰਦਾਜ਼ੀ ਜਿਹੜੀ ਹੈ, ਜੇ ਅੱਜ ਇਹਦਾ ਵਿਰੋਧ ਨਹੀਂ ਹੁੰਦਾ ਤਾਂ ਇਹ ਵੱਧਦੀ ਜਾਏਗੀ। ਫਿਰ ਹੌਲੀ ਹੌਲੀ ਪੰਜਾਬ ਤੋਂ ਜਿਹੜੇ ਬਾਹਰਲੇ ਗੁਰਦੁਆਰੇ ਨੇ ਉਹਨਾਂ ਵਿੱਚ ਇਹਨਾਂ ਦਾ ਯੂਨੀਲੈਟਰਲ ਕੰਟਰੋਲ ਗੇਨ ਕਰਨ ਦਾ ਮਿਸ਼ਨ ਜਿਹੜਾ ਆ ਉਹ ਸ਼ੁਰੂ ਹੋਏਗਾ, ਜੋ ਐਂਡ ਹੋਏਗਾ ਪੰਜਾਬ ਦੇ ਗੁਰਦੁਆਰਿਆਂ ਦੇ ਉੱਤੇ ਯੂਨੀਲੈਟਰਲ ਕੰਟਰੋਲ ਦੇ ਨਾਲ। ਸੋ ਇਸ ਚੀਜ਼ ਦਾ ਅੱਜ ਵਿਰੋਧ ਕਰਨਾ, ਜੇ ਮਨਾਉਣਾ ਦਿਵਸ ਜੀ ਸਦਕੇ ਮਨਾਈਏ, ਪਰ ਉਹ ਪਹਿਲਾਂ ਖਾਲਸਾ ਪੰਥ ਦੇ ਨਾਲ ਵਿਚਾਰ ਹੋਣੀ ਚਾਹੀਦੀ ਹੈ, ਉਹਦੀ ਤਰੀਕ ਦੀ ਵੀ, ਉਹਦੇ ਨਾਮ ਦੀ ਵੀ, ਮਨਾਉਣਾ ਕਿ ਨਹੀਂ ਮਨਾਉਣਾ ਉਹਦੀ ਵੀ। ਅਗਲਾ ਹੁਣ ਆਪਾਂ ਪੁਆਇੰਟ ਜਿਹੜੇ ਡਿਸਕਸ ਕਰ ਰਹੇ ਸੀਗੇ ਕਿ ਅੱਜ ਕੱਲ੍ਹ ਆਪਾਂ ਇੱਕ ਰਵਾਇਤ ਵੇਖ ਲਈ ਹੈ, ਜਿਵੇਂ ਵੀਰ ਜੀ ਹੋਰਾਂ ਨੇ ਵੀ ਦੱਸਿਆ ਹੈ ਕਿ ਪਹਿਲਾਂ ਕਸ਼ਮੀਰ ਦੇ ਵਿੱਚ ਉਹਨਾਂ ਦੇ ਹੀ ਲੀਡਰ ਲੈ ਕੇ ਤੇ ਬਾਅਦ ਚੋਂ ਆਪਣਾ ਜੋ ਮਕਸਦ ਉਹਨਾਂ ਨੇ ਪੂਰਾ ਕੀਤਾ। ਅੱਜ ਕੱਲ੍ਹ ਉਹ ਵੀ ਇੱਕ ਸੋਚ ਜਿਹੜੀ ਪ੍ਰੈਵਲੈਂਟ ਆਪਾਂ ਨੂੰ ਦਿਖ ਰਹੀ ਹੈ। ਜੋ ਸਿੱਖ ਚਿਹਰੇ ਨੇ, ਜੋ ਆਪਣੇ ਆਪ ਨੂੰ ਸਿਆਸੀ ਲੀਡਰ ਅਖਾਉਂਦੇ ਨੇ, ਇੱਕ ਪਿੱਛੇ ਜੇ ਆਪਣੇ ਆਪ ਨੂੰ ਧਾਰਮਿਕ ਲੀਡਰ ਅਖਾਉਣ ਵਾਲਾ ਜਾਂ ਧਾਰਮਿਕ ਬੁਲਾਰਾ ਦਮਦਮੀ ਟਕਸਾਲ ਦਾ ਅਖਾਉਣ ਵਾਲਾ, ਉਹ ਵੀ ਬੀਜੇਪੀ ਵਿੱਚ ਸ਼ਾਮਿਲ ਹੁੰਦਾ ਹੈ। ਇਹ ਸਿੱਖਾਂ ਦਾ ਇੱਕ ਯਕੀਨ ਜਿੱਤਣ ਦੀ ਜਿਹੜੀ ਹੈ ਸਾਜ਼ਿਸ਼ ਸਟੇਟ ਵੱਲੋਂ ਕੀਤੀ ਜਾ ਰਹੀ ਹੈ ਸਿੱਖਾਂ ਦੇ ਖਿਲਾਫ। ਮੈਂ ਇੱਧਰ ਇੱਕ ਗੱਲ ਕਲੀਅਰ ਕਰ ਦੇਵਾਂ ਜਿਹੜੇ ਮੇਰੇ ਮਨ ਦੇ ਵਿੱਚ ਆਈ ਜਦੋਂ ਇਹ ਗੱਲ ਸਟੇਜ ਤੇ ਹੋ ਰਹੀ ਸੀਗੀ, ਮੰਚ ਦੇ ਉੱਤੇ ਹੋ ਰਹੀ ਸੀਗੀ ਇੱਧਰ, ਕਿ ਸਿੱਖ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ, ਆਪਣੇ ਪਿਓ ਦਾ ਹੈ। ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਜ਼ਿਆਦਾ ਇੰਪੋਰਟੈਂਟ ਵੀ ਕੋਈ ਨਹੀਂ, ਉਹਨਾਂ ਨਾਲੋਂ ਜ਼ਿਆਦਾ ਮਾਨਯੋਗ ਵੀ ਕੋਈ ਨਹੀਂ। ਸਾਡੀ ਜ਼ਿੰਦਗੀ ਨਾਲੋਂ ਜ਼ਿਆਦਾ ਕੀਮਤ ਗੁਰੂ ਗ੍ਰੰਥ ਸਾਹਿਬ ਦੀ ਹੈ। ਇਹ ਮੈਂ ਬੇਅਦਬੀ ਵਾਲੇ ਪੁਆਇੰਟ ਦੇ ਵਿੱਚ ਜੋੜ ਦੇਵਾਂ ਕਿਉਂਕਿ ਪਿੱਛੇ ਜੇ ਕੁਝ ਲੋਕਾਂ ਦਾ ਬਿਆਨ ਆ ਰਿਹਾ ਸੀਗਾ ਕਿ ਜੀ ਇਟ ਇਜ਼ ਜਸਟ ਅ ਬੁੱਕ, ਕੇਵਲ ਕਿਤਾਬ ਹੈ। ਮੈਂ ਉਹਨਾਂ ਨੂੰ ਜਵਾਬ ਵੀ ਦੇਣਾ ਚਾਹੁੰਦਾ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਕਿ ਸਾਡੇ ਗ੍ਰੰਥ ਨੂੰ ਗੁਰੂ ਦੇ ਉੱਤੇ ਲਈ ਬੇਸ ਕੀਤਾ ਗਿਆ ਹੈ ਕਿ ਉਹਨੂੰ ਅਸੀਂ ਜਿਉਂਦਾ ਜਾਗਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਇੱਕ ਹਿਊਮਨ ਲਾਈਫ ਨਾਲੋਂ ਜ਼ਿਆਦਾ ਇੰਪੋਰਟੈਂਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਜਿਹੜੇ ਇਹ ਸੋਚ ਲੈ ਕੇ ਤੇ ਕਮੈਂਟ ਕਰ ਰਹੇ ਸੀ ਕਿ ਵੀ ਇਟਸ ਜਸਟ ਅ ਬੁੱਕ, ਮੈਨੂੰ ਨਹੀਂ ਪਤਾ ਉਹਨਾਂ ਦੇ ਧਰਮ ਦੇ ਵਿੱਚ ਧਾਰਮਿਕ ਜਿਹੜੇ ਗ੍ਰੰਥ ਨੇ ਉਹਨਾਂ ਦੀ ਕੀ ਕੀਮਤ ਹੈ ਕੀ ਨਹੀਂ। ਸੋ ਆਪਾਂ ਵਾਪਸ ਆ ਰਹੇ ਹਾਂ ਕਿ ਜੋ ਸਿੱਖ ਚਿਹਰੇ ਨੇ, ਉਹ ਜੋ ਬੀਜੇਪੀ ਸਰਕਾਰ ਹੈ ਜਾਂ ਫਿਰ RSS ਹੈ, ਜਿਨ੍ਹਾਂ ਨੇ ਕਦੀ ਵੀ ਸਿੱਖਾਂ ਦੀ ਗੱਲ ਨਹੀਂ ਕੀਤੀ, ਸਗੋਂ ਕਿ ਉਹਦੇ ਉਲਟ ਜਿਹੜੀਆਂ ਉਹ ਚਾਲਾਂ ਚੱਲੀਆਂ ਨੇ। ਉਹ ਚਲੋ ਭਾਵੇਂ ਕਾਂਗਰਸ ਵੀ ਹੋਵੇ, ਕੋਈ ਜੋ ਵੀ ਸੈਂਟਰ ਦੇ ਵਿੱਚ ਪਾਵਰ ਰਹੀ ਹੈ, ਉਹਨੇ ਸਿੱਖ ਦੀ ਕਦੀ ਗੱਲ ਨਹੀਂ ਕੀਤੀ। ਸੋ ਇਹ ਹੌਲੀ ਹੌਲੀ ਸਿੱਖਾਂ ਨੂੰ ਕਨਵਰਟ ਕਰਕੇ, ਕਹਿਣ ਤੋਂ ਮਤਲਬ ਕਿ ਪੋਲੀਟੀਕਲੀ ਕਨਵਰਟ ਕਰਕੇ ਆਪਣੇ ਵੱਲ ਲੈ ਕੇ ਜਾਣਾ, ਇੱਕ ਪ੍ਰੋ ਹਿੰਦੂ ਮੋਟਿਵ ਨੂੰ ਜਿਹੜਾ ਆ ਉਹ ਪ੍ਰਫੁੱਲਤ ਕਰਨਾ ਹੈ ਕਿ ਹੌਲੀ ਹੌਲੀ ਇਹ ਲੀਡਰ ਜਿਹੜੇ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ। ਜਿਵੇਂ ਸਲੋ ਪੋਇਜ਼ਨ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਆਪਾਂ ਨੂੰ ਹੌਲੀ ਹੌਲੀ ਉਹ ਚੀਜ਼ਾਂ ਸਹੀ ਲੱਗਣ ਵੀ ਲੱਗ ਪੈਣਗੀਆਂ। ਜਿਵੇਂ ਇਹਦਾ ਵੀ ਮੈਂ ਇੱਕ ਉਦਾਹਰਨ ਦੇ ਦਿੰਦਾ। ਇੱਕ ਰਵਾਇਤ ਹੈ ਕਿ ਬਿਨਾਂ ਨਾਰੀਅਲ ਰੱਖੇ ਆਪਾਂ ਕਿਸੇ ਵੀ ਅਖੰਡ ਪਾਠ ਸਾਹਿਬ ਦਾ ਭੋਗ ਨਹੀਂ ਪਾਉਂਦੇ, ਨਾ ਸ਼ੁਰੂ ਕਰਦੇ ਆ ਨਾ ਪਾਉਂਦੇ ਆ। ਇਹ ਰਵਾਇਤ ਕਿੱਥੋਂ ਆਈ? ਇਹ ਤਾਂ ਮੰਨਿਆ ਜਾਂਦਾ ਸੀਗਾ ਹਿੰਦੂ ਫੇਥ ਦੇ ਵਿੱਚ, ਉਹਨਾਂ ਨੂੰ ਮੁਬਾਰਕ ਹੈ, ਸਤਿਕਾਰਯੋਗ ਨੇ, ਸਾਰੇ ਧਰਮ ਸਤਿਕਾਰਯੋਗ ਹੁੰਦੇ ਨੇ। ਪਰ ਜਦੋਂ ਇੰਟਰੂਜਨ ਆ ਜਾਏ ਉੱਧਰ, ਫਿਰ ਤੋਂ ਮੈਂ ਗੱਲ ਕਰਨਾ ਚਾਹੁੰਦਾ ਕਿ ਨਾਰੀਅਲ ਦੇ 3 ਜਿਹੜੀਆਂ ਡਾਟਸ ਲੱਗੀਆਂ ਹੁੰਦੀਆਂ, ਉਹਨੂੰ ਕਹਿੰਦੇ ਕਿ ਸ਼ਿਵ ਜੀ ਦੀ 3 ਅੱਖਾਂ ਹੈ ਜੀ, ਤੇ ਇਹਨਾਂ ਤੋਂ ਬਗੈਰ ਬਰਕਤ ਨਹੀਂ ਪੈ ਸਕਦੀ, ਕੋਈ ਪੂਜਾ ਸੰਪੂਰਨ ਨਹੀਂ ਹੋ ਸਕਦੀ। ਉਹ ਸਿੱਖ ਧਰਮ ਦੇ ਵਿੱਚ ਪ੍ਰੈਵਲੈਂਟ ਕਿਵੇਂ ਹੋ ਗਿਆ, ਮੈਂ ਇਹ ਪੁੱਛਣਾ ਚਾਹੁੰਦਾ। ਹੌਲੀ ਹੌਲੀ ਇਹ ਜਿਹੜੇ ਸਿੱਖ ਚਿਹਰੇ ਨੇ ਇਸ ਵੇਲੇ RSS ਦੇ ਵਿੱਚ ਜਾ ਰਹੇ ਨੇ, ਉਹ ਹੌਲੀ ਹੌਲੀ ਇੰਝ ਨਿੱਕੀ ਨਿੱਕੀ ਚੀਜ਼ਾਂ ਨੂੰ ਲੈ ਕੇ ਤੇ ਸਾਡੇ ਵਿੱਚ ਆਉਣਗੇ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਦੈਟ ਇਟਸ ਓਕੇ, ਕੋਈ ਗੱਲ ਨਹੀਂ, ਕਿਉਂਕਿ ਜੀ ਹਿੰਦੂ ਸਿੱਖ ਦਾ 9 ਮਾਸ ਦਾ ਰਿਸ਼ਤਾ, ਇਸ ਕਰਕੇ ਰਵਾਇਤਾਂ ਵੀ ਜਿਹੜੀਆਂ ਤੁਸੀਂ ਆਪਣੀਆਂ ਛੱਡ ਦਿਓ, ਇਹਨਾਂ ਦੀਆਂ ਅਪਣਾ ਲਓ, ਕੋਈ ਚੱਕਰ ਨਹੀਂ ਕਿ ਸਾਂਝ ਬਣੀ ਰਹੇਗੀ। ਨਹੀਂ, ਇਹ ਸਾਨੂੰ ਗੱਲ ਮਨਜ਼ੂਰ ਨਹੀਂ। ਇਸ ਚੀਜ਼ ਨੂੰ ਪਛਾਣਨਾ ਪਵੇਗਾ। ਮੈਂ ਲਾਸਟ ਤੇ ਇੱਕ ਗੱਲ ਕਹਿਣੀ ਸੀਗੀ, ਉਹ ਮੈਂ ਹੁਣੇ ਕਹਿਣ ਲੱਗਾ ਕਿ ਕਿਸੇ ਵੀ ਲੀਡਰ ਨੂੰ, ਕੋਈ ਰਿਲੀਜੀਅਸ ਲੀਡਰ ਹੈ, ਕੋਈ ਪੋਲੀਟੀਕਲ ਲੀਡਰ ਹੈ, ਸੋਸ਼ਲ ਲੀਡਰ ਹੈ, ਉਹਨੂੰ ਉਹਦੇ ਐਕਸ਼ਨਸ ਤੋਂ ਪਹਿਚਾਣੋ, ਉਹਦੇ ਲਫ਼ਜ਼ਾਂ ਤੋਂ ਨਾ ਪਹਿਚਾਣੋ। ਕਿਉਂਕਿ ਲਫ਼ਜ਼ਾਂ ਤੋਂ ਪਹਿਚਾਣਨ ਵਾਲਾ ਆਪਾਂ 2014 ਦੇ ਵਿੱਚ ਦੇਸ਼ ਦੀ ਕੁਰਸੀ ਤੇ ਬਾ ਕੇ ਵੇਖ ਲਿਆ, ਉਸ ਤੋਂ ਪਹਿਲਾਂ ਵੀ ਆਪਾਂ ਸਰਕਾਰਾਂ ਵੇਖ ਲਈਆਂ ਨੇ। ਸੋ ਆਪਾਂ ਐਕਸ਼ਨਸ ਦੇ ਉੱਤੇ, ਐਕਸ਼ਨਸ ਤੇ ਬੇਸਡ ਬੰਦਾ ਜਿਹੜਾ ਪਹਿਚਾਣਨ ਦੀ ਲੋੜ ਆ, ਭਾਵੇਂ ਸਿੱਖ ਚਿਹਰੇ ਦੇ ਵਿੱਚ ਇੱਕ ਬਹਿਰੂਪੀਆ ਹੈ ਤੇ ਭਾਵੇਂ ਕਿਸੇ ਹੋਰ ਕੌਮ ਦਾ ਕੋਈ ਨੁਮਾਇੰਦਾ ਹੈ। ਅੱਗੇ ਗੱਲ ਆ ਰਹੀ ਸੀ
ਸਿੱਖ ਪ੍ਰਿਜ਼ਨਰਸ ਦੀ, ਜਿਹੜੇ ਬੰਦੀ ਸਿੱਖ ਨੇ, 9 ਸਿੱਖ ਜਿਨ੍ਹਾਂ ਨੇ ਆਪਣੀਆਂ ਜੇਲ੍ਹਾਂ ਵੀ ਕੱਟ ਲਈਆਂ ਨੇ, ਉਹਨਾਂ ਦੇ ਹੱਕ ਦੇ ਵਿੱਚ ਰੋਸ ਮਾਰਚ ਵੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ ਤੇ ਭਿੰਡਰਾਂਵਾਲੇ ਫੈਡਰੇਸ਼ਨ ਨੇ ਕੱਢਿਆ ਸੀਗਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਫਿਰ ਉਹ ਬਹੁਤ ਵੱਡੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੱਢਿਆ ਗਿਆ। ਸੋ ਮੈਂ ਸਮਝਦਾ ਕਿ ਇਹਨਾਂ ਸਿੱਖਾਂ ਦੀ ਜੋ ਗ੍ਰਿਫਤਾਰੀ ਹੈ, ਕਿ ਸਟੇਟ ਚਾਹੁੰਦੀ ਹੁੰਦੀ ਹੈ ਕਿ ਅਸੀਂ ਉਹ ਚਿਹਰੇ ਲੱਭੀਏ ਜਿਹੜੇ ਪ੍ਰੋ ਸਿੱਖ ਨੇ, ਜੋ ਸਿੱਖਾਂ ਦੇ ਹੱਕਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਸੋ ਐਸੇ ਸਰਕਮਸਟੈਂਸਿਸ ਪੈਦਾ ਕੀਤੇ ਜਾਂਦੇ ਨੇ ਕਿ ਜਿਹੜੇ ਨੌਜਵਾਨ ਸੀ ਉਸ ਵੇਲੇ ਦੇ, ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਤੇ ਉਹਨਾਂ ਨੇ ਜੋ ਸਖਤ ਜਿਹੜੇ ਕਦਮ ਨੇ ਉਹ ਉਠਾਏ। ਤੇ ਜਦੋਂ ਖੇਡ ਵੀ ਆਪ ਰਚਿਆ, ਖਿਡਾਇਆ ਵੀ ਆਪ, ਉਹਦੇ 'ਚ ਬਲੇਮ ਵੀ ਆਪ ਕੀਤਾ ਤੇ ਫਿਰ ਉਹਨਾਂ ਨੂੰ ਸਜ਼ਾਵਾਂ ਵੀ ਆਪ ਦਿੱਤੀਆਂ। ਇਹ ਥੋੜ੍ਹਾ ਜਿਹਾ ਨੇਚਰ ਆਪਣਾ ਜਿਹੜਾ ਆ ਸਾਨੂੰ ਸੈਂਟਰ ਦਾ ਸਮਝਣਾ ਪਵੇਗਾ। ਉਹਨਾਂ ਨੂੰ ਰਿਹਾ ਤਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਇੱਕ ਇਸ ਵੇਲੇ ਮੈਂ ਸਮਝਦਾ ਕਿ ਇੱਕ ਜਿੰਨਾ ਦ੍ਰਿੜ ਉਹਨਾਂ ਦਾ ਮਾਨਸਿਕਤਾ ਪਹਿਲਾਂ ਸੀ ਜੇਲ੍ਹ ਜਾਣ ਤੋਂ ਪਹਿਲਾਂ, ਉਸ ਤੋਂ ਜ਼ਿਆਦਾ ਦ੍ਰਿੜ ਅੱਜ ਹੈ। ਸਿੱਖੀ ਸਿਧਾਂਤ ਨੂੰ ਲੈ ਕੇ, ਸਿੱਖ ਸੰਕਲਪ ਨੂੰ ਲੈ ਕੇ, ਜੋ ਸਿੱਖਾਂ ਦਾ ਮਿਸ਼ਨ ਹੈ, ਸਿੱਖਾਂ ਦੀ ਹੱਕਾਂ ਦੀ ਗੱਲ ਜਿਹੜੀ ਹੈ ਉਹ ਜ਼ਿਆਦਾ ਦ੍ਰਿੜਤਾ ਨਾਲ ਕਰਨਗੇ। ਉਸ ਚੀਜ਼ ਦਾ ਉਹਨਾਂ ਨੂੰ ਡਰ ਵੀ ਹੈ। ਇਹ ਸਿੱਖ ਜਿਹੜੀ ਹੈ ਨੈਸ਼ਨਲ ਸਟੇਟ ਨੂੰ, ਇੰਡੀਅਨ ਸਟੇਟ ਨੂੰ ਇਸ ਚੀਜ਼ ਦਾ ਡਰ ਹੈ। ਨਾਲੇ ਨੌਜਵਾਨਾਂ ਨੂੰ ਅੱਜ ਕੱਲ੍ਹ ਇੱਕ ਹੋਰ ਗੱਲ ਹੋ ਰਹੀ ਹੈ, ਬੜੀ ਪ੍ਰਚਲਿਤ ਹੋ ਰਹੀ ਹੈ ਗੱਲ, ਕਿ ਨੌਜਵਾਨਾਂ ਨੂੰ ਇੰਪ੍ਰਿਜ਼ਨ ਕੀਤਾ ਜਾ ਰਿਹਾ ਹੈ, ਵੱਧ ਤੋਂ ਵੱਧ ਉਹਨਾਂ ਨੂੰ ਕੈਦੀ ਬਣਾਇਆ ਜਾ ਰਿਹਾ ਹੈ। ਕਦੇ UAPA, ਕਦੀ ਟਾਟਾ ਵਗੈਰਾ ਲਗਾ ਕੇ। ਕੋਈ ਨਿੱਕੀ ਜਿਹੀ ਹਰਕਤ ਤੁਸੀਂ ਕਰ ਲਓ ਤੇ ਤੁਹਾਨੂੰ, ਜੇ ਤੁਸੀਂ ਸਿੱਖ ਹੋ, ਜੇ ਤੁਹਾਡੇ ਸਿਰ ਦੇ ਉੱਤੇ ਦਸਤਾਰ ਹੈ, ਚਿਹਰੇ ਦੇ ਉੱਤੇ ਦਾੜੀ ਕੇਸ ਨੇ, ਤੇ ਤੁਹਾਨੂੰ ਜੇਲ੍ਹ ਸਿੱਟ ਦਿੱਤਾ ਜਾਏਗਾ। ਜਿਵੇਂ ਬੀਬੀ ਫੂਲਨ ਦੇਵੀ ਦਾ ਹੁਣ ਐਗਜ਼ਾਮਪਲ ਦੇ ਕੇ ਗਏ ਨੇ ਕਿ 22 ਕਤਲ ਨੇ ਤੇ 22 ਦੇ 22 ਮਾਫ ਨੇ। ਤੁਹਾਨੂੰ ਇੱਕ ਨਹੀਂ ਮਾਫ ਹੋ ਸਕਦਾ, ਭਾਵੇਂ ਤੁਸੀਂ ਜਾਇਜ਼ ਕਰੋ। ਮੈਂ ਨਹੀਂ ਕਹਿੰਦਾ ਕਿ ਕਤਲ ਕਰਨੇ ਚਾਹੀਦੇ, ਨੋ, ਬਿਲਕੁਲ ਵੀ ਨਹੀਂ। ਬਟ ਜੇ ਸਿੱਖ ਇੰਟਰਸਟ ਦੇ ਵਿੱਚ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ, ਸੈਟ ਅਸਾਈਡ ਕੇ ਮਰਡਰਸ ਤੁਸੀਂ ਕਰਦੇ ਹੋ, ਕਰਨੇ ਨਹੀਂ ਚਾਹੀਦੇ। ਬਟ ਜੇ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ, ਤੁਸੀਂ ਕੋਈ ਨਾਅਰਾ ਲਗਾਉਂਦੇ ਹੋ, ਤੁਸੀਂ ਕੋਈ ਠੋਸ ਕਦਮ ਚੁੱਕਦੇ ਹੋ ਆਪਣੇ ਹੱਕ ਪ੍ਰਾਪਤ ਕਰਨ ਦੇ ਲਈ, ਤੇ ਤੁਹਾਨੂੰ ਕੋਈ ਨਾ ਕੋਈ ਕੇਸ ਦੇ ਅਧੀਨ ਜਿਹੜਾ ਥੱਲੇ ਜੇਲ੍ਹ ਦੇ ਵਿੱਚ ਦੇ ਦਿੱਤਾ ਜਾਏਗਾ ਤੇ ਤੁਹਾਡੀ ਜਿਹੜੀ ਹੈ ਉਹ ਜ਼ਮਾਨਤ ਵੀ ਨਹੀਂ ਹੋ ਸਕਦੀ, ਤੁਹਾਡੀ ਪਰੋਲ ਵੀ ਨਹੀਂ ਮਿਲ ਸਕਦੀ। ਸੋ ਇਹ ਜਿਹੜੀ ਦੋਗਲੀ ਜਿਹੜੀ ਕਰੈਕਟਰ ਹੈ ਸਰਕਾਰ ਦਾ, ਉਹ ਵੀ ਇੱਕ ਬ੍ਰਹਮਨਿਸਟਿਕ ਨੇਚਰ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਉਸੇ ਨੂੰ ਫੇਵਰ ਕਰਦਾ ਹੈ ਕਿ ਜਿਹੜੇ ਤਾਂ ਸਿੱਖ ਪੰਥ ਦੇ ਨਾਲ ਕੋਈ ਰਾਬਤਾ ਰੱਖਦੇ ਨੇ ਜਾਂ ਸਿੱਖ ਪੰਥ ਦੇ ਆਪ ਨੇ, ਉਹਨਾਂ ਦੇ ਲਈ ਜਿਹੜਾ ਹੈ ਉਹ ਸੰਵਿਧਾਨ ਹੋਰ ਹੈ, ਕਾਨੂੰਨ ਹੋਰ ਹੈ, ਤੇ ਜਿਹੜੇ ਹੋਰ ਨੇ, ਬਹੁ ਗਿਣਤੀਆਂ ਦੇ ਵਿੱਚ ਹੈ ਨੇ, ਉਹ ਹੋਰ ਨੇ। ਤੇ ਇਹ ਅਸੀਂ ਸਮੇਂ-ਸਮੇਂ 'ਤੇ ਵੇਖਿਆ ਹੈ ਕਿ ਇਹ ਗੱਲ ਕਰਨ ਦੀ ਚਲੋ ਲੋੜ ਹੈ ਕਿ ਬਾਰ-ਬਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮੈਜੋਰਿਟੀ ਵੱਲੋਂ, ਜਸਟ ਟੂ ਗੇਨ ਦਾ ਹਿੰਦੂ ਇੰਟਰਸਟ ਫॉर ਵੋਟਸ। ਇਹ ਆਪਾਂ 1984 ਦੇ ਵਿੱਚ ਵੇਖ ਲਈਏ, ਉਸ ਤੋਂ ਪਹਿਲਾਂ ਵੇਖ ਲਈਏ ਜਦੋਂ ਇਹਨਾਂ ਨੇ ਪੰਜਾਬ ਪਾੜਿਆ ਸੀ, ਉਸ ਤੋਂ ਪਹਿਲਾਂ ਆਪਾਂ 47 ਦੇ ਵਿੱਚ ਵੇਖ ਸਕਦੇ ਹਾਂ। ਜਦੋਂ ਵੀ ਬਹੁ ਗਿਣਤੀ ਜਿਹੜੀ ਹੈ ਜਦੋਂ ਦੀ ਪਾਵਰ ਦੇ ਵਿੱਚ ਆਈ ਹੈ, ਅਸੀਂ 80% ਕੁਰਬਾਨੀਆਂ ਇਸ ਦੇਸ਼ ਦੇ ਕਾਰਨ ਕੀਤੀਆਂ ਨੇ। ਇਸ ਦੀ ਆਜ਼ਾਦੀ ਦੇ ਲਈ ਅਸੀਂ ਵੀ ਆਜ਼ਾਦੀ ਦਾ ਨਿੱਘ ਮਾਣਨਾ ਚਾਹੁੰਦੇ ਸੀ, ਪਰ ਮੇਰੇ ਖਿਆਲ ਦੇ ਨਾਲ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਕਿ ਜੋ ਐਸੀ ਮਰਜੀਵੜਿਆਂ ਦੀ ਕੌਮ ਹੈਗੀ ਹੈ ਉਹ ਆਪਣੇ ਹੱਕ ਪ੍ਰਾਪਤ ਕਰ ਸਕੇ। ਸੋ ਇਸ ਚੀਜ਼ ਨੂੰ ਆਪਾਂ ਅਹਿਸਾਨ ਫਰਾਮੋਸ਼ਗੀ ਵੀ ਕਹਿੰਦੇ ਹਾਂ, ਅਕ੍ਰਿਤ ਕਣਕਾ ਕਹਿੰਦੇ ਹਾਂ। ਅਗਲਾ ਪੁਆਇੰਟ ਕਿ ਜੋ ਯੂਥ ਹੈ ਅੱਜ ਦਾ, ਯੂਥ ਦੇ ਵਿੱਚ ਬਹੁਤ ਸ਼ਮਤਾ ਹੁੰਦੀ ਹੈ, ਯੂਥ ਦੇ ਵਿੱਚ ਊਰਜਾ ਬਹੁਤ ਜ਼ਿਆਦਾ ਹੁੰਦੀ ਹੈ, ਕੰਮ ਕਰਨ ਦੀ ਵੀ ਊਰਜਾ ਹੁੰਦੀ ਹੈ, ਥੋੜ੍ਹੀ ਦਲੇਰੀ ਵੀ ਜ਼ਿਆਦਾ ਹੁੰਦੀ ਹੈ, ਜਜ਼ਬਾ ਵੀ ਜ਼ਿਆਦਾ ਹੁੰਦਾ ਹੈ। ਸੋ ਆ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਦੇ ਵਿੱਚ ਬਰਾਬਰ ਦਾ ਜਜ਼ਬਾ ਹੋਵੇ, ਪਰ ਜਿਨ੍ਹਾਂ 'ਚ ਜ਼ਿਆਦਾ ਜਜ਼ਬਾ ਸੀਗਾ ਸਿੱਖਾਂ ਦੇ ਹੱਕਾਂ ਦੇ ਲਈ ਗੱਲ ਕਰਨ ਦਾ, ਉਹਨਾਂ ਨੂੰ ਇੰਪ੍ਰਿਜ਼ਨ ਕਰਕੇ ਇੱਕ ਐਜ਼ ਐਨ ਐਗਜ਼ਾਮਪਲ ਸੈੱਟ ਕੀਤਾ ਜਾਂਦਾ ਹੈ ਕਿ ਤੁਸੀਂ ਹੁਣ ਬਾਕੀ ਯੂਥ ਜਿਹੜਾ ਹੈ ਉਹ ਜਾਂ ਤਾਂ ਚੁੱਪ ਰਵੇ ਤੇ ਜਾਂ ਕੈਦਾਂ ਦੇ ਵਿੱਚ ਜਿਹੜਾ ਹੈ ਉਹ ਬੰਦ ਹੋ ਜਾਵੇ। ਸੋ ਇੱਕ ਹਿਸਾਬ ਦੇ ਨਾਲ ਡਰਾਉਣ ਧਮਕਾਉਣ ਦੀ ਜੋ ਸਕੀਮ ਹੈ ਸੈਂਟਰ ਸਰਕਾਰ ਦੀ, ਉਹ ਵੀ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ। ਇੱਕ ਜਿਹੜਾ ਲਾਸਟ ਪੁਆਇੰਟ ਮੈਂ ਇੱਧਰ ਰੱਖਣਾ ਚਾਹੁੰਦਾ, ਕਿਉਂਕਿ ਪੁਆਇੰਟਸ ਤਾਂ ਹੋਰ ਸੀਗੇ ਮੇਰੇ ਕੋਲ, ਬਟ ਹੁਣ ਥੋੜ੍ਹਾ ਜਿਹਾ ਸਮਾਂ ਸੀਮਤ ਹੈ, ਕਿ ਸਿੱਖਾਂ ਨੂੰ ਹਮੇਸ਼ਾ ਲੇਬਲ ਗਲਤ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਮਾਈਨੋਰਿਟੀ ਹਾਂ ਇਨ ਦ ਕੇਸ ਆਫ ਪੋਪੂਲੇਸ਼ਨ। ਜਜ਼ਬੇ 'ਚ ਨਹੀਂ, ਜਜ਼ਬੇ 'ਚ ਸਾਡੇ ਨਾਲੋਂ ਜ਼ਿਆਦਾ ਜਜ਼ਬੇ ਵਾਲਾ ਕੋਈ ਹੈ ਨਹੀਂ, ਬਟ ਇਨ ਕੇਸ ਆਫ ਪੋਪੂਲੇਸ਼ਨ ਅਸੀਂ ਘੱਟ ਹੈ। ਸੋ ਇੱਕ ਹਿੰਦੂ ਫੇਵਰ ਗੇਨ ਕਰਨ ਦੇ ਲਈ
ਕਿ ਜੀ ਅਸੀਂ ਤੁਹਾਡੀ ਕੌਮ ਦੀ ਰੱਖਿਆ ਕਰਤੀ ਹੈ, ਬਿਕੋਜ਼ ਉਹ ਕੌਮ ਦੇ ਜਿਹੜੇ ਹੈ ਨੁਮਾਇੰਦੇ ਜਾਂ ਜਿਹੜੇ ਯੂਥ ਹੈ ਉਹ ਤੁਹਾਨੂੰ ਦਬਾਉਣਾ ਚਾਹੁੰਦੇ ਸੀਗੇ। ਸਾਨੂੰ ਲੇਬਲ ਇਸ ਹਿਸਾਬ ਨਾਲ ਕਰ ਦਿੱਤਾ ਜਾਂਦਾ ਮੀਡੀਆ ਦੇ ਵਿੱਚ। ਹੁਣ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਲਈ ਸੰਤ ਨੇ, ਉਹਨਾਂ ਲਈ ਟੈਰਰਿਸਟ ਨੇ। ਕਿਉਂ? ਕਿਉਂਕਿ ਮੀਡੀਆ ਦੇ ਵਿੱਚ ਉਹਨਾਂ ਨੂੰ ਇਸ ਹਿਸਾਬ ਨਾਲ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੇਰ ਇਜ਼ ਅ ਟੈਰਰਿਸਟ ਇਨ ਪੰਜਾਬ ਹੂ ਨੀਡਸ ਟੂ ਬੀ ਸਟਾਪਡ। ਕਿਉਂ ਉਹ ਪੰਜਾਬ ਵਿੱਚ ਟੈਰਰਿਸਟ ਤਾਂ ਹੈ? ਕਿਉਂਕਿ ਆਪਣੇ ਹੱਕਾਂ ਦੀ ਗੱਲ ਕਰ ਰਿਹਾ। ਇਸ ਚੀਜ਼ ਨੂੰ ਪਹਿਚਾਨਣ ਦੀ ਲੋੜ ਹੈ। ਕੁਝ ਕੁ ਮੈਂ ਸੁਝਾਅ ਇੱਧਰ ਜਿਹੜੇ ਦੇਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਹੁਣੇ ਗੱਲ ਕੀਤੀ ਕਿ ਕਰਮ ਤੋਂ ਪਹਿਚਾਨਣ ਦੀ ਲੋੜ ਹੈ, ਰਾਦਰ ਦੈਨ ਕਿ ਆਪਾਂ ਸਪੀਚਸ ਤੋਂ ਕੋਈ ਗਰਮ ਸਪੀਚ ਕਰ ਰਿਹਾ ਤੇ ਉਹਦੀ ਤਰਫਦਾਰੀ ਕਰ ਲਈਏ, ਜਾਂ ਕੋਈ ਚੰਗੀਆਂ ਲੱਗਣ ਵਾਲੀਆਂ ਗੱਲਾਂ ਕਰ ਰਿਹਾ ਉਹਦੇ ਨਾਲ ਆਪਾਂ ਆਲਾ ਲਾਲਾ ਕਰਕੇ ਤੇ ਮਗਰ ਪੈ ਜਾਈਏ। ਬਟ ਨਹੀਂ, ਸਾਨੂੰ ਕਿਸੇ ਬੰਦੇ ਦਾ ਕਿਰਦਾਰ ਜੱਜ ਕਰਕੇ ਉਹਦੇ ਐਕਸ਼ਨਸ ਤੋਂ ਉਹਨੂੰ ਪਹਿਚਾਨਣ ਦੀ ਲੋੜ ਹੈ। ਦੂਸਰੀ ਗੱਲ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ, ਐਂਡ ਜਿੰਨੀਆਂ ਤੋਂ ਮੇਰਾ ਕਹਿਣ ਤੋਂ ਭਾਵ ਹੈ ਜਿੰਨੀਆਂ ਵੀ 100% ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਭਾਵੇਂ ਉਹ ਯੂਥ ਜਥੇਬੰਦੀਆਂ ਨੇ, ਭਾਵੇਂ ਕੋਈ ਹੋਰ ਪੰਥਕ ਜਥੇਬੰਦੀ ਹੈ, ਸਾਰਿਆਂ ਨੂੰ ਇੱਕ ਮੰਨ ਕੇ ਚੱਲਣਾ ਪਵੇਗਾ। ਜਦੋਂ ਅਸੀਂ ਇੱਕ ਦੂਸਰੇ ਦਾ ਜਲੂਸ ਕੱਢਦੇ ਹਾਂ, ਕੋਈ ਇੱਕ ਜਥੇਬੰਦੀ ਦੂਸਰੀ ਜਥੇਬੰਦੀ ਦਾ ਜਲੂਸ ਕੱਢਦੀ ਹੈ, ਤੇ ਉਹਦੇ ਵਿੱਚ ਸੈਂਟਰ ਜਿਹੜਾ ਆ ਹੱਸ ਕੇ ਤੇ ਕਾਮਯਾਬੀ ਪਾ ਲੈਂਦਾ ਹੈ। ਸਾਨੂੰ ਹਰ ਇੱਕ ਜਥੇਬੰਦੀ ਨੂੰ, ਭਾਵੇਂ ਉਹ AISSF ਆ, SYP ਆ, ਸਿੱਖ ਯੂਥ ਭਿੰਡਰਾਂ ਵਾਲੇ ਫੈਡਰੇਸ਼ਨ ਹੈ, SGPC ਹੈ, ਸਾਰੇ ਜਥੇਬੰਦੀਆਂ ਨੂੰ ਇੱਕ ਕਰਕੇ ਚੱਲਣਾ ਪਵੇਗਾ। ਜੇ ਸਾਡੇ 'ਚ ਕੋਈ ਮਸਲਾ ਹੈ, ਜੇ ਘਰ ਦੇ ਵਿੱਚ ਕੋਈ ਮਸਲਾ ਹੈ, ਤੇ ਅਸੀਂ ਬਾਹਰ ਜਾ ਕੇ ਰੋਲਾ ਨਹੀਂ ਪਾਉਂਦੇ, ਉਸ ਨੂੰ ਅਸੀਂ ਘਰ ਦੇ ਵਿੱਚ ਹੀ ਜਗ ਤਮਾਸ਼ਾ ਨਹੀਂ ਲਾਉਂਦੇ, ਬਟ ਉਹਦਾ ਆਪਾਂ ਘਰ ਦੇ ਵਿੱਚ ਕੋਈ ਹੱਲ ਲੱਭਦੇ ਹਾਂ। ਜੇ ਸਾਡੀ ਕੋਈ ਨਾਰਾਜ਼ਗੀ ਹੈ, ਸਾਨੂੰ ਕੱਢਣੀ ਚਾਹੀਦੀ ਹੈ, ਉਹ ਜ਼ਰੂਰ ਕੱਢਣੀ ਚਾਹੀਦੀ ਹੈ ਅਗਲੇ ਬੰਦੇ ਦੇ ਨਾਲ ਜਾ ਕੇ, ਅਗਲੀ ਜਥੇਬੰਦੀ ਦੇ ਨਾਲ ਜਾ ਕੇ, ਪਰ ਉਸ ਨੂੰ ਇੱਕ ਸਹੀ ਢੰਗ ਦੇ ਨਾਲ ਜਿਹੜਾ ਆ ਆਪਾਂ ਕਰ ਸਕਦੇ ਹਾਂ। ਤੇ ਸਾਰੀ ਜਥੇਬੰਦੀਆਂ ਜਦੋਂ ਅਸੀਂ ਇੱਕ ਹੋ ਜਾਾਂਗੇ, ਕਿਉਂਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਦੀ ਇੱਧਰ ਗੱਲ ਹੋ ਕੇ ਹਟੀ ਹੈ ਹੁਣੇ, ਉਸ ਨੀਤੀ ਦੇ ਵਿੱਚ ਅਸੀਂ ਸੈਂਟਰ ਨੂੰ ਜਿਹੜਾ ਆ ਉਹ ਸਹੀ ਨਹੀਂ ਹੋਣ ਦੇਣਾ, ਸਫਲ ਨਹੀਂ ਹੋਣ ਦੇਣਾ। ਉਹ ਚਾਹੁੰਦੇ ਆ ਕਿ ਅਸੀਂ ਇੱਕ ਜਥੇਬੰਦੀ ਜਿਹੜੀ ਆ ਦੂਸਰੀ ਜਥੇਬੰਦੀ ਦੇ ਖਿਲਾਫ ਹੋਵੇ, ਭਾਵੇਂ ਉਹਦੇ 'ਚ ਕੋਈ ਦੋਸ਼ ਹੋਵੇ ਜਾਂ ਨਾ ਹੋਵੇ। ਹੋ ਸਕਦਾ ਦੋਸ਼ ਲੱਖਾਂ ਦੋਸ਼ ਹੋਣਗੇ, ਬਟ ਉਹਨੂੰ ਸੋਲਵ ਕਰਨਾ ਸਾਡੀ ਜ਼ਿੰਮੇਵਾਰੀ, ਬਜਾਏ ਕਿ ਆਪਾਂ ਜਗ ਤਮਾਸ਼ਾ ਲਾ ਕੇ ਤੇ ਆਪਣਾ ਜਿਹੜਾ ਆ ਮੋਟਿਵ ਤੋਂ ਭਟਕ ਜਾਈਏ ਤੇ ਇੰਡੀਅਨ ਸਟੇਟ ਦਾ ਮੋਟਿਵ ਜੋ ਹੈ ਸਾਨੂੰ ਡਿਵਾਈਡ ਐਂਡ ਰੂਲ ਦਾ ਉਹ ਸਫਲ ਹੋ ਜਾਵੇ। ਤੀਸਰੇ ਨੰਬਰ ਤੇ ਮੈਂ ਆਖਣਾ ਚਾਹੁੰਦਾ ਕਿ ਸਿੱਖ ਯੂਥ ਨੂੰ ਜੋ ਸਿੱਖੀ ਬਾਰੇ ਐਜੂਕੇਸ਼ਨ ਹੈ, ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਹਮੇਸ਼ਾ ਇਹ ਮੋਟੋ ਰਿਹਾ ਹੈ ਕਿ ਸਿੱਖ ਯੂਥ ਜਿਹੜਾ ਹੈ ਉਹ ਸੁਚੇਤ ਹੋਣਾ ਚਾਹੀਦਾ ਹੈ, ਗੁਰਬਾਣੀ ਦੀ ਸੰਥਿਆ ਹੋਣੀ ਚਾਹੀਦੀ ਹੈ, ਉਹਨੂੰ ਆਪਣੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਜੋ ਸਿੱਖ ਪੋਲੀਟਿਕਸ ਹੈ ਉਹਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਸੋ ਉਹਦੇ ਉੱਤੇ ਸਾਰੇ ਸਿੱਖ ਜਥੇਬੰਦੀਆਂ ਨੂੰ ਜਿਹੜਾ ਹੈ ਫੋਕਸ ਕਰਨ ਦੀ ਲੋੜ ਹੈ, ਸਪੈਸ਼ਲੀ ਜਿਹੜੇ ਸਿੱਖ ਯੂਥ ਜਥੇਬੰਦੀਆਂ ਇੱਧਰ ਬੈਠੀਆਂ ਨੇ, ਸਾਨੂੰ ਸਾਰਿਆਂ ਨੂੰ ਲੋੜ ਹੈ। ਲਾਸਟਲੀ ਮੈਂ ਆਪਣੀ ਜਿਹੜਾ ਇਹ ਸਪੀਚ ਨੂੰ ਕਨਕਲੂਡ ਕਰਨ ਦੇ ਲਈ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਜੋ ਸਿੱਖ ਆਪਣਾ ਸਾਰਾ ਬਾਹਰ ਜਾ ਰਿਹਾ ਹੈ, ਵਨ ਔਰ ਦੀ ਅਦਰ ਵੇ ਸਾਡੀ ਪੋਪੂਲੇਸ਼ਨ ਨੂੰ ਘਟਾਉਣ ਦਾ ਤਰੀਕਾ ਜਾਂ ਸਾਡੇ ਤੇ ਡੋਮੀਨੈਂਸ ਗੇਨ ਕਰਨ ਦਾ ਤਰੀਕਾ ਜੋ ਹੈ, ਉਹਨਾਂ 'ਚੋਂ ਇੱਕ ਬਹੁਤ ਹੀ ਜ਼ਿਆਦਾ ਕਰੂਸ਼ੀਅਲ ਜਿਹੜਾ ਅੱਜ ਕੱਲ੍ਹ ਜਿਹੜਾ ਆ ਰੋਲ ਪਲੇ ਹੋ ਰਿਹਾ ਹੈ, ਉਹ ਹੈ ਕਿ ਵੀ ਸਿੱਖ ਯੂਥ ਨੂੰ ਜਿਹੜਾ ਮਜਬੂਰ ਕਰ ਦਿਓ, ਭਾਵੇਂ ਆਰਥਿਕ ਤੌਰ ਤੇ ਹੋਏ, ਐਜੂਕੇਸ਼ਨਲ ਤੌਰ ਤੇ ਹੋਏ, ਤੇ ਭਾਵੇਂ ਕੋਈ ਸੁੰਦਰ ਤਸਵੀਰ ਦਿਖਾ ਕੇ ਬਾਹਰ ਦੀ ਤੇ ਉਧਰ ਨੂੰ ਤੋਰ ਦਈਏ। ਸਾਡਾ ਪੰਜਾਬ ਦਾ, ਕਿਉਂਕਿ ਪੰਜਾਬ ਸਿੱਖਾਂ ਦੇ ਲਈ ਹੋਮਲੈਂਡ ਵੀ ਹੈ, ਸਭ ਤੋਂ ਜ਼ਿਆਦਾ ਸਾਡੀ ਮੈਜੋਰਟੀ ਵੀ ਇੱਧਰ ਹੈ, ਪੰਜਾਬ ਦਾ ਸੈਕਿੰਡ ਨੰਬਰ ਦੇ ਉੱਤੇ ਜਿਹੜਾ ਹੈ ਉਹ ਨਾਮ ਆਉਂਦਾ ਹੈ ਜਦੋਂ ਅਸੀਂ ਆਪਣੇ ਬੱਚੇ ਬਾਹਰ ਘੱਲਣ ਦੀ ਗੱਲ ਕਰਦੇ ਹਾਂ। ਜੋ ਰੈਕਟਸ ਦੇ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰੀਏ, ਗਵਰਨਮੈਂਟ ਰੈਕਟਸ ਦੇ ਹਿਸਾਬ ਨਾਲ ਗੱਲ ਕਰੀਏ, ਤੇ ਨਿੱਕੀ ਜਿਹੀ ਸਟੇਟ ਦੇ ਵਿੱਚੋਂ ਅਸੀਂ ਸੈਕਿੰਡ ਨੰਬਰ ਤੇ ਹੈ ਕਿ ਸਾਡੇ ਜਿਹੜੇ ਯੂਥ ਦੇ, ਸਾਡੇ ਜਿਹੜੇ ਬੱਚੇ ਨੇ, ਸਾਡੇ ਜਿਹੜੇ ਨੌਜਵਾਨ ਵੀਰ ਨੇ, ਉਹ ਬਾਹਰ ਨੂੰ ਜਾਈ ਜਾ ਰਹੇ ਨੇ। ਤੇ ਕੱਲ ਨੂੰ ਆਪਾਂ ਜੇ ਅੱਜ ਆਪਾਂ ਹੱਕਾਂ ਦੀ ਗੱਲ ਕਰ ਰਹੇ ਹਾਂ, ਲੈ ਕੇ ਤੇ ਹਵਾਲੇ ਕਿਹਦੇ ਕਰਨੇ ਆ, ਉਹ ਸਾਨੂੰ ਸੋਚਣ ਦੀ ਅੱਜ ਲੋੜ ਹੈ। ਇਸ ਕਰਕੇ ਜ਼ਿਆਦਾ ਦ੍ਰਿੜ ਕਰਨ ਦੀ ਲੋੜ ਹੈ। ਜੋ ਗੁਰੂ ਨਾਨਕ ਸਾਹਿਬ ਨੇ ਇੱਕ ਵੱਖਰੀ ਹੋਂਦ ਪੈਦਾ ਕੀਤੀ ਤੇ ਜੋ ਸੋਸ਼ਲ ਈਵਲ ਸੀ ਉਹਨਾਂ ਦੇ ਖਿਲਾਫ ਖੜੇ ਹੋਣ ਦੀ ਵਿਚਾਰਧਾਰਾ ਜੋ ਉਹਨਾਂ ਨੇ ਸ਼ੁਰੂ ਕੀਤੀ, ਉਸ ਨੂੰ ਅੱਜ ਦੇ ਯੂਥ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਜੀ। ਆਓ ਇੱਕ ਵਾਰੀ ਫਿਰ ਤੋਂ ਫਤਿਹ ਦਾ ਜਵਾਬ ਫਤਿਹ 'ਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।